पहले टंग के वेख लईए भांडे कि सोहने भी लगदे किदां भी या इन्हां नूं थोड़ा छोटी कर ਤਾਂ ਲਾਓ ਚੁਬਣਾ ਕਿੱਥੇ ਤੁਸੀਂ ਹੱਥ ਲਗਾ ਦੇਖੋ ਕਿੰਨਾ ਨਾ ਥੱਲੇ ਨੂੰ ਡੱਬਾ ਲੈ ਇਹ ਦੇਖੋ ਨਾ ਥੱਲੇ ਇਹ ਨਰਮ ਹੈ ਥੱਲੇ ਇਹ ਵੀ ਨਰਮ ਹੈ ਦੇਖੋ ਮੁਲਾਇਮ ਹੈ ये दूसरा कपड़ा ਨਾਲੇ ਕਪੜਾ ਦੂਸਰਾ ਵਾ ਨਾ ਆ ਟੈਡੀ ਬੇਅਰ ਵੀ ਬੜਾ ਪਿਆਰਾ ਲੱਗਿਆ ਥੋੜੀ ਜਿਹੀ ਤੁਰਨ ਵਾਲੀ ਹੁੰਦੀ ਨਾ ਫਿਰ ਇਹ बिस्मिल्लाहिर्रहमानिर्रहीम अस्सलाम वालेकुम। उम्मीद करती मेरे फैन भाई ठीक होंगे। अल्हम्दुलिल्लाह से भी ठीक। अल्लाह पाक ਤੁਹਾਨੂੰ खुश रखे आबाद रखे जी। आज ਦਾ ਵਲੌਗ ਕਰਦੇ ਹਾਂ ਸਟਾਰਟ। ਕਿੱਥੇ ਲੋ ਜੀ ਸਾਡੀ ਅੰਮੀ ਜਾਨ ਦੀ ਜਿਹੜੀ ਨਾ ਸਿਮ ਉਹ ਨਹੀਂ ਜਾ ਰਹੀ ਕਿੱਥੇ ਸਿਮ ਹੁਣ ਅੰਮੀ ਦੀ ਸਿਮ ਵੇਖੋ ਅੱਗੇ ਹੋਰ ਸੀ ਹੁਣ ਕਿਹੜੀ ਸਿਮ ਹੈ ਕੀ ਹੈ ਕੀਸ਼ਾ ਹਾਂ ਇਹ ਸਿਮ ਹੈ ਵਾਕਈ ਇਹ ਜੀ ਸਿਮ ਹੈ ਅੰਮੀ ਨੇ ਕਿਹਾ ਇਹਨੂੰ ਕੱਢੋ ਬਾਹਰ ਤੁਹਾਨੂੰ ਇਹਦੇ ਜਾ ਕਹਿੰਦੇ ਪੈਸੇ ਪਵਾ ਦੇ ਉਹਨਾਂ ਨੂੰ ਕਿਹਾ ਮਸ਼ੀਨੇ ਪਾ ਕੇ ਪੈਸੇ ਪਾ ਦਿਓ ਗੱਲ ਹੋਰ पे करदा है ਤੇ ਮੰਮੀ ਉਹ ਸਿਮ ਦਿਓਗੇ ਤਾਂ ਮੈਂ ਪਾ ਆਵਾਂਗਾ ਤੂੰ ਐਵੇਂ ਲਈ ਜਾ ਖਾਤੇ ਐਵੇਂ ਮੈਂ ਤਾਂ ਪਤਾ ਹੀ ਹੈ ਤੇ ਪੈਸੇ ਦੇ ਚੜਦੇ ਸਿਮ ਬਾਤ ਕਰ ਦਿੰਦਾ ਆ ਕੀ ਪਾਣੀ ਦਿਆ ਉਹ ਮੈਨੂੰ ਪਾਣੀ ਨਾ ਬੋਲ ਗਿਆ ਸੁਣਦੇ ਵੀ ਗੱਲਾਂ ਇੱਧਰ ਸਾਡੀ ਚਾਹ ਵੀ ਤਿਆਰ ਹੋਈ ਪਈ ਹੈ ਤੇ ਮਾਸ਼ਾਅੱਲਾ ਜੀ ਹੁਣ ਜੰਨਤ ਗੁਲ ਵੀ ਸ਼ੁਕਰ ਅਲਹਮਦੁਲਿਲਾ ਬਿਹਤਰ ਹੈ ਜੀ ਅੰਮੀ ਜਾਨ ਨੂੰ ਮਨਾਉਣਾ ਬੜਾ ਔਖਾ ਹੈ ਅੰਮੀ ਨੂੰ ਕਈ ਵੀ ਜਾਣੇ ਕਿ ਅੰਮੀ ਤੁਹਾਡੀ ਸਿਮ ਇਹਦੇ 'ਚ ਕੱਢ ਕੇ ਦੂਜੇ ਮੋਬਾਈਲ 'ਤੇ ਪਾਈ ਹੈ ਪਰ ਅੰਮੀ ਕਹਿੰਦੀ ਨਹੀਂ ਆ ਇਹਦੇ ਸਿਮ ਹੈ ਤੁਸੀਂ ਇਹਦੇ ਪੈਸੇ ਪਵਾ ਲਿਆਓ ਹੁਣ ਕਿਵੇਂ ਪੈਸੇ ਪਵਾ ਦੇਈਏ ਦੱਸ ਕੋ ਤੈਨੂੰ ਵੱਲ ਆਉਂਦਾ ਇਸ ਤਰ੍ਹਾਂ अस्सलामु अलैकुम साड़ी यूट्यूब फैमिली प्यारी जी तो देखो जी जिमें सर्दी आई है ना कलर साहब उरी उठ गए तो मिट्टी की कढ़ाई भर भर के बाहर सुट्टी दे कितना कलर हो गया ना। अस्सलाम वालेकुम। वालेकुम सलाम। मैंने कपड़े कर दे इस्त्री कपड़े मैं इस्त्री कर देने हर बारी मैं ही कर देने मैं कना मैनू कर देने मैं तो आप करनी है खुदा दा ना ही मां इस गल दी मुकद्दस गवाए मां अक्खी ना मारो हेलो इदू अक्खी मारन लग गई है मेरे कोल करा के तो आदी नहीं मैं तो आप कर दी है करा तो हुन कहीं के नहीं कर देवा हां कर देना मैं आप हुन पता नहीं मेरा मगर बुखार ही नहीं लंदा मोड़ होया खड़ा दवाई खाओ ना सही हो जासी पता ही मैं डब्बी दित्ती है पापा दित्ता पता नहीं तो केड़ा पापा उत्थे दित्ता था किस चीज दा पापा रसा दा गोलियां दा पापा कपड़े जी अल्हम्दुलिल्लाह अम्मी जान जी इस तरह मैं करने शुरू कर दिते माशाल्लाह देखो अम्मी को दरअसल इंज होंदे नहीं तो वो फिर कपड़े ते बड़ा टाइम लांदे इस वास्ते मैं करदा जी अम्मी जान दे कपड़े बाहर ना सब्जी वाला आया सी मैं सफाई करके हटी है मैं चलो सब्जी वाला भी आ गया सब्जी ले लैनी है ते अदरक लहसुन खत्म होया सो लेके आज जेड़ा सालन बनांदा रहदा है ना मूंगी मसां दी दाल बनावांगे वावा दिन हो गए दाल नहीं बनाई सी ते अज दाल बनावांगे भाई पहले दरवाजे लगी सी हुन पता नहीं कितने ਤੇ ਅਲਹਮਦੁਲਿਲਾ ਸਬਜ਼ੀ ਮੈਂ ਲੈ ਆਂਦੀ ਆ ਉਹਨਾਂ ਨੇ ਦੋ ਨੋਟ ਜਿਹੜੇ ਨੇ ਫਟੇ ਦਿੱਤੇ ਨੂੰ ਕੱਲ ਨੂੰ ਆਣਾ ਸਬਜ਼ੀ ਲੈ ਕੇ ਤੇ ਉਦੋਂ ਫਿਰ ਸਬਜ਼ੀ ਲੈ ਲਾਂਗੇ ਮੈਨੂੰ ਹੀ ਪੈਸੇ ਵਾਪਸ ਲੋ ਜੀ ਸਾਰਿਆਂ ਵਾਸਤੇ ਫਰੈਸ਼ ਧਨੀਆ ਲਿਆ ਇਹ ਲਈਏ ਜੰਨਤ ਵਾਸਤੇ ਜੰਨਤ ਨੂੰ ਨਾ ਉਬਾਲ ਕਰਕੇ ਖਵਾਵਾਂਗੇ ਮੈਂ ਜਿਸ ਰਾਹੀ ਵੀ ਧੋਣੇ ਵਾਲੀ ਹੋ ਗਈ ਹੈ ਤੇ ਘੜੇ ਜਿਹੜੇ ਨੇ ਉਹ ਤਾਂ ਖਰਾਬ ਹੋ ਹੀ ਗਏ ਆ ਤੇ ਹੁਣ ਅਸੀਂ ਸੋਚਿਆ ਕਿ ਇਹਨਾਂ ਦਾ ਨਾ ਕੋਈ ਹੋਰ ਜੁਗਾੜ ਲਾਣੇ ਇਹਨਾਂ ਨੂੰ ਨਾ ਪਾਣੀ ਪੀਣ ਤੇ ਹੁਣ ਤਾਂ ਇਸਤੇਮਾਲ 'ਚ ਨਹੀਂ ਆਣਾ ਹੈਗਾ ਨਵੇਂ ਲਵਾਂਗੇ ਇਹਨਾਂ ਨੂੰ ਜਿਹੜਾ ਨਾ ਇਹਨਾਂ ਦੀ ਕੋਈ ਚੀਜ਼ ਬਣਾਵਾਂਗੇ ਇਨਸ਼ਾਅੱਲਾ ਜਿਹੜਾ ਨਾ ਵੀ ਖੂਬਸੂਰਤੀ ਵੀ ਲੱਗੇ ਔਰ ਜੋ ਵੀ ਕੁਝ ਕਰਾਂਗੇ ਇਨਸ਼ਾਅੱਲਾ ਘੜੇ ਦੇ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ आ देख मुकद्दस
ਆ ਦੇਖ ਸਿਉਂਕ ਲੱਗੀ ਵੇ। ਆ ਦੇਖੋ ਜੀ, ਇਹ ਸਾਰੀ ਲੱਕੜੀ ਦੇ ਵਿੱਚ ਤੁਰ ਗਈ ਸਿਉਂਕ, ਇਹ ਚੀਰਾਂ ਦੇ ਵਿੱਚ ਨਜ਼ਰ ਆ ਰਹੀ ਨਾ ਜੀ। ਹੁਣ ਅਸੀਂ ਸੋਚ ਰਹੇ ਹਾਂ ਮੈਂ ਜੀ ਆਹ ਲਾਈਏ, ਮੈਂ ਤੇ ਮੁਕੱਦਸ ਨੇ ਜੀ ਅੱਗੇ ਦੇਖ ਕੇ ਫੈਸਲਾ ਕੀਤਾ ਆ ਜਿਹੜੀ ਹੈ ਨਾ ਛਤਰੀ ਤਾਂ ਹੈਗੀ ਨਹੀਂ, ਇਹਨੂੰ ਲਾਣੇ ਆ। ਹੁਣ ਮੁਕੱਦਸ ਨੂੰ ਕਹਿੰਦਾ ਵੀ ਇਹਦੀ ਗਿਣਤੀ ਕਰੀਏ ਕਿ ਇਹਦੇ ਕਿੰਨੇ ਡੰਡੇ ਤੇ ਉਹਦੇ ਕਿੰਨੇ ਡੰਡੇ। ਉਹ ਤਾਂ ਵਿੰਗੀ ਜੀ ਹੋਈ ਪਈ, ਹੁਣ ਜਿੱਦਾਂ ਹੀ ਥੱਲੋਂ ਸਿਉਂਕ ਲੱਗ ਗਈ ਨਾ ਤਾਂ ਟੇਢੀ ਹੋ ਗਈ। ਖਾਏ ਨੀ ਦੇ ਡੰਡੇ ਕਿੰਨੇ ਗਏ, ਇਹ ਤਾਂ ਉਦਾਂ ਹੀ ਹੁਣ ਕੁਝ ਜੀ ਲੱਗਣ ਦੇ 2 3 4 5 6 7 7 ਤੇ ਇਹਦੇ ਕਿੰਨੇ ਆ? ਇਹਦੇ ਤਾਂ ਵਾਹਵਾ ਹੀ ਲੱਗਦੇ ਆ। ਹਾਂ ਆ ਤੇ ਤੋੜ ਦੇਣਾ ਕਿ ਲੱਗਾ ਰਹਿਣਾ? ਨਹੀਂ, ਇਹ ਲੱਗਾ ਰਹਿੰਦੇ ਆ, ਛੋਟੇ ਛੋਟੇ ਤੋੜ ਦੇਣੇ। ਆ ਤੋੜਨਾ, ਆ ਛੋਟੇ ਛੋਟੇ। ਅੱਛਾ 1 2 3 4 5 6 7 8 9 10 11 12 13 14 15 16 17 18 19 21 ਯਾਨੀ ਕਿ 15 ਇੱਕ ਜਿਹੜੇ ਨਾ ਉਹ ਆਪਾਂ ਰੱਖਾਂਗੇ, ਬਾਕੀ ਛੋਟੇ ਛੋਟੇ ਜਿਹੜੇ ਬਿਲਕੁਲ ਉਹਨਾਂ ਨੂੰ ਲਾ ਦੇਾਂਗੇ। ਹੈ ਤੇ ਇਹ ਲਾ ਇੱਧਰ ਵੇਖ, ਇਹ ਹੁਣ ਇੱਥੇ ਲਾਣੀ ਹੈ ਨਾ, ਮੇਰੀ ਗੱਲ ਸੁਣ, ਇੱਥੇ ਅਗਰ ਇਹ ਲਾ ਦਿੱਤੀ ਨਾ ਇਦਾਂ ਹੀ ਤੇ ਇਹਨੂੰ ਵੀ ਸਿਉਂਕ ਲੱਗ ਜਾਣੀ। ਥੱਲੇ ਦੇ ਵਿੱਚ ਆਪਾਂ ਦਵਾਈ ਛਿੜਕਾਂਗੇ, ਸਿਉਂਕ ਵਾਲੀ ਦਵਾਈ ਛਿੜਕ ਤੇ ਫਿਰ ਇਹਨੂੰ ਛਾਪਰ ਲਪੇਟਾਂਗੇ, ਸਾਈਡਾਂ ਤੋਂ ਛਾਪਰ ਲਪੇਟ ਕੇ ਤੇ ਫਿਰ ਇੱਥੇ ਲਾਵਾਂਗੇ। ਨਾਲੇ ਜੀ ਇੱਕ ਸਿਸਟਰ ਦਾ ਕਮੈਂਟ ਆਇਆ ਸੀ ਕਿ ਭਾਈ ਜਿਹੜੀ ਤੁਸੀਂ ਇਹ ਨਹੀਂ ਲਗਾਣੀ ਹੈ ਨਾ, ਥੱਲੇ ਤੱਕ ਕਲਰ ਹੋਰ ਕਰਿਆ ਜੇ ਤੇ ਜਿਹੜੀਆਂ ਟਹਿਣੀਆਂ ਇਹਨਾਂ ਨੂੰ ਹੋਰ ਕਲਰ ਕਰਿਆ ਜੇ ਤਾਂ ਕਿ ਖੂਬਸੂਰਤ ਲੱਗੇ। ਤੇ ਇਨਸ਼ਾਅੱਲਾ ਮੇਰੀ ਭੈਣ ਆਪਾਂ ਇਦਾਂ ਹੀ ਕਰਾਂਗੇ। ਗੱਲ ਕਮੈਂਟ ਤੋਂ ਯਾਦ ਹੈ ਕਿ ਕਿਸੇ ਸਿਸਟਰ ਨੇ ਜੋ ਕਮੈਂਟ ਕੀਤਾ ਹੈ ਜੀ ਕਿ ਜੰਨਤ ਗੁਲ ਵਾਸਤੇ ਤੁਸੀਂ ਨਿਊਬਲਾਈਜ਼ਰ ਜਿਹੜਾ ਨਾ ਉਹ ਲੈ ਲਓ ਮਸ਼ੀਨ। ਅੱਗੇ ਵੈਸੇ ਵੀ ਸਰਦੀ ਆ ਗਈ, ਗੱਲ ਉਹਨਾਂ ਵੈਸੇ ਬੜੀ ਅੱਛੀ ਕੀਤੀ ਇਨਸ਼ਾਅੱਲਾ ਤਾਲਾ ਜੀ। ਸਰਦੀਆਂ 'ਚ ਇਸਤੇਮਾਲ ਜ਼ਰੂਰਤ ਪੈਂਦੀ ਹੈ। ਹਾਂ, ਉਹ ਵੀ ਇਨਸ਼ਾਅੱਲਾ ਜੀ ਹੁਣ ਲਵਾਂਗੇ, ਦੁਆ ਕਰੋ ਤੁਸੀਂ। ਦੇਖੋ ਹਰੀ ਹਰੀ ਹਰਿਆਲੀ ਜੀ ਨਾ ਜੰਮੀ ਪਈ ਹੈ ਤੇ ਇਹਨਾਂ ਨੂੰ ਧੋਵਾਂਗੇ ਨਾ ਸਾਫ਼ ਹੋ ਜਾਏਗੀ। ਤੇ ਦਵਾਈਆਂ ਜਿਹੜੀਆਂ ਨਾ ਤੁਹਾਨੂੰ ਨਜ਼ਰ ਆਉਣੀਆਂ, ਇਹ ਸਾਰੀਆਂ ਦਵਾਈਆਂ ਹੈਗੀਆਂ ਜੰਨਤ ਗੁਲ ਦੀਆਂ। ਪਰ ਜੰਨਤ ਗੁਲ ਨੂੰ ਅਸੀਂ ਦਵਾਈ ਦੇਈ ਦੀ ਹੈ, ਖਾਂਦੀ ਨਹੀਂ ਹੈਗੀ, ਬਾਹਰ ਕੱਢ ਦਿੰਦੀ ਹੈ ਮੂੰਹ ਚੋਂ। ਤੇ ਨਾਲੇ ਅਗਰ ਦਵਾਈ ਜਿਹੜੀ ਹੈ ਨਾ ਦੂਸਰਾ ਔਂਦਰੀ 'ਚ ਚਲੇ ਜਾਂਦੀ ਹੈ ਕਿਸੇ ਟਾਈਮ, ਦਵਾਈ ਜਦੋਂ ਨਹੀਂ ਖਾਂਦੀ ਮੂੰਹ 'ਚ ਕੱਢ ਦਿੰਦੀ ਤੇ ਨਾਲੇ ਉਲਟੀਆਂ ਨੂੰ ਆਉਣੀ ਸ਼ੁਰੂ ਹੋ ਜਾਂਦੀਆਂ। ਅਸੀਂ ਹੁਣ ਸੋਚਿਆ ਵਾ ਕਿ ਨਾ ਵੀ ਦਵਾਈ ਤੇ ਖਾ ਨਹੀਂ ਰਹੀ, ਬਾਰ-ਬਾਰ ਉਲਟੀ ਕਰ ਦਿੰਦੀ, ਤੇ ਅਸੀਂ ਨਾ ਡਾਕਟਰ ਨਾਲ ਜਾ ਕੇ ਮਸ਼ਵਰਾ ਕਰਾਂਗੇ ਕਿ ਦੂਸਰਾ ਵੀ ਇਹਨੂੰ ਇੰਜੈਕਸ਼ਨ ਲਵਾਈਏ। ਇੰਜੈਕਸ਼ਨ ਲੱਗ ਸਕਦਾ ਵਾ ਤੇ ਵੀ ਉਹਦੇ ਨਾਲ ਵੀ ਠੀਕ ਹੋ ਜਾਏ, ਕਿਉਂਕਿ ਦਵਾਈ ਤੇ ਖਾ ਨਹੀਂ ਰਹੀ, ਗਲੇ ਅੰਦਰ ਚਲੇ ਜਾਂਦੀ, ਫਿਰ ਉਲਟੀਆਂ ਕਰਦੀ, ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ। ਆ ਚੱਕ ਕੇ ਦਵਾਈਆਂ ਮੁਕੱਦਸ ਪਾ ਕੇ ਰੱਖ ਦੇ, ਡਾਕਟਰ ਨਾਲ ਮਸ਼ਵਰਾ ਕਰਨ ਤੋਂ ਬਾਅਦ ਹੀ ਫਿਰ ਕੋਈ ਕੰਮ ਕਰਾਂਗੇ। ਨਾਲੇ ਜੀ ਮੈਂ ਸੋਚ ਰਿਹਾ ਜੀ ਜੰਨਤ ਗੁਲ ਨੂੰ ਕਮੈਂਟਸ ਵੀ ਸਾਨੂੰ ਆਏ ਕਿ ਉਸ ਤੋਂ ਇਲਾਵਾ ਇੱਥੇ ਵੀ ਸਾਨੂੰ ਸਿਸਟਰ ਨੇ ਉਹਨਾਂ ਨੇ ਵੀ ਕਿਹਾ ਕਿ ਜਿਹੜਾ ਨਾ ਤੁਸੀਂ ਇਹਨੂੰ ਹੋਮਿਓਪੈਥਿਕ ਦੀ ਦਵਾਈ ਤੇ ਜਿਹੜਾ ਨਾ ਲਓ, ਬੁਖਾਰ, ਨਜ਼ਲਾ, ਸਿਰ ਦਰਦ, ਮੋਸ਼ਨ, ਇਹ ਚੀਜ਼ਾਂ ਆਮ ਨੇ ਤੇ ਉਹਦੇ ਨਾਲ ਇਹ ਅਗਰ ਸਹੀ ਹੋ ਜਾਵੇ ਨਾ ਤਾਂ ਬਿਹਤਰ ਹੈ। ਮਿੱਠੀ ਦਵਾਈ ਇੱਕ ਤੋਂ ਖਾ ਲੈਂਦੀ ਜੀ ਈਜ਼ੀਲੀ, ਤੇ ਇਹ ਦਵਾਈ ਜਿਹੜੀ ਨਾ ਜੀ ਇਹ ਬਿਲਕੁਲ ਨਹੀਂ ਖਾ ਰਹੀ, ਬਿਲਕੁਲ ਜਿਹੜਾ ਹੁੰਦਾ ਨਾ ਜ਼ਰਾ ਇੱਕ ਵੀ ਉਹ ਵੀ ਨਹੀਂ ਖਾ ਰਹੀ, ਕਤਰਾ ਵੀ ਨਹੀਂ ਲੈ ਰਹੀ ਸਿਰਪ ਦਾ। ਹੁਣ ਇਹਨੂੰ ਲੈ ਕੇ ਚੱਲੇ ਆ ਜੰਨਤ ਗੁਲ ਨੂੰ ਡਾਕਟਰ ਕੋਲ। ਨਾਲੇ ਇਸ ਤਰ੍ਹਾਂ ਕਰ, ਗੱਲ ਸੁਣ, ਉਹ ਡਿਜੀਟਲ ਥਰਮਾਮੀਟਰ ਨਹੀਂ ਉਹ ਚੁੱਕ ਲਾ, ਉੱਥੋਂ ਨਹੀਂ ਚੈੱਕ ਕਰਵਾਉਣਾ ਉਹਨਾਂ ਦੇ ਥਰਮਾਮੀਟਰ ਨਾਲ, ਕਿਉਂਕਿ ਉਹ ਜਰਾਸੀਮ ਵਗੈਰਾ ਹੁੰਦੇ ਉਹ ਚੁੱਕ ਲਾ ਆਪਣੇ ਵਾਲਾ ਜਿਹੜਾ ਆਪਾਂ ਲਿਆ ਹੈ ਉਹਦੇ ਨਾਲ ਉੱਥੇ ਚੈੱਕ ਕਰਾਂਗੇ ਬੁਖਾਰ ਇਹਦਾ। ਤੁਹਾਨੂੰ ਦੱਸਾਂਗੇ ਵੀ ਪਹਿਲੀ ਵਾਰੀ ਜੋ ਪਹਿਲੇ ਚੈੱਕ ਕਰਾਇਆ ਉਦੋਂ ਇੰਨਾ ਬੁਖਾਰ ਸੀ, ਡਾਕਟਰ ਨੇ ਇੰਨਾ ਕਿਹਾ, ਤੇ ਹੁਣ ਇਹਦਾ ਤੁਸੀਂ ਚੈੱਕ ਕਰੋ, ਸਾਨੂੰ ਜਿਹੜੀ ਐਗਜ਼ੈਕਟ ਚੀਜ਼ ਹੈ ਨਾ ਉਹ ਦੱਸੋ। ਆ ਜਾ ਮੁਕੱਦਸ ਛੇਤੀ। ਨਾਲੇ ਜੀ ਹੁਣ ਇਸ ਤਰ੍ਹਾਂ ਗੱਲ ਇਹ ਹੈ ਕਿ ਜੀ ਮਾਂ ਦਾ ਵੀ ਬੁਖਾਰ ਜਿਹੜਾ ਅਲਹਮਦੁਲਿਲਾ ਤਾਂ ਲੈ ਗਿਆ ਸੀ, ਤੇ ਹੁਣ ਫਿਰ ਕਹਿੰਦੇ ਬੁਖਾਰ ਡਾਕਟਰ ਨੇ ਕਿਹਾ ਸੀ ਦਵਾਈਆਂ ਮੁਕੱਦਸ ਨਾ ਟੰਗੀ। ਅੰਮੀ ਦੀ ਵੀ ਜਾ ਕੇ ਗੱਲ ਕਰਨੀ ਹੈ ਡਾਕਟਰ ਨੂੰ ਕਿ ਉਹ ਦਵਾਈ ਨਾਲ ਫ਼ਰਕ ਪੈ ਗਿਆ ਸੀ, ਤੇ ਉਹਨੇ ਕਿਹਾ ਜੇ ਫ਼ਰਕ ਪਵੇ ਤਾਂ ਹੋਰ ਲੈ ਲਿਆ ਜੇ। ਹੁਣ ਉਹ ਦਵਾਈ ਅੰਮੀ ਦੀ ਵੀ ਨਾਲ ਲੈ ਕੇ ਆਉਂਦੇ ਆ। ਹੁਣ ਫੋਨ ਆ ਗਿਆ ਤਾਂ ਫੋਨ ਸੁਣ ਰਿਹਾ, ਗੱਲਾਂ ਸੁਣੋ ਅੰਮੀ ਦੀਆਂ। ਕਿਤੇ ਜਾ ਰਹੇ ਅੰਮੀ? ਆਪਾਂ ਦਵਾਈ ਲੈਣ ਜਾ ਰਹੇ ਹਾਂ ਜੀ ਅਸੀਂ। इसके शूज देखो सूट में मैच कर। ਹਾਂ ਸ਼ੂਜ਼ ਜੀ ਅਸੀਂ ਨਵੇਂ ਦੇ ਲਿਆਂਦੇ ਸੀ ਜਿਹੜੇ ਪਾ ਮੈਚ ਕਰ ਗਏ ਸ਼ਰਟ ਨੂੰ। ਹਾਂ ਤੇ ਸ਼ੂਜ਼ ਵੀ ਆ ਪਿੰਕ ਦੇ ਨਾਲ। ਦਵਾਈ ਅਗਰ ਪੀ ਲਵੇਂ ਉਲਟੀ ਨਾ ਕਰੇ ਜੰਨਤ ਗੁਲ, ਤਾਂ ਤੂੰ ਸਹੀ ਨਾ ਹੋ ਜਾਏ ਜਲਦੀ। ਦਵਾਈ ਪੀਂਦੀ ਹੀ ਨਹੀਂ,
दवाई टीका देख दी है सूर्य जी मेरे मुंह च दवाई वाली पान लगे थे फौरन चीखो पुकार ये मार गए ये कर गए पापा मम्मा जुला जाले में पापा मम्मा वाह जन्नत गुल वाह ਉਂਝ ਖਾਏ ਰਹੇ ਉਹਦੇ अल्हम्दुलिल्लाह जी ਅਸੀਂ ਘਰੇ ਪਹੁੰਚੇ ਹਾਂ ਤੇ ਸਾਨੂੰ ਸਾਰੀ YouTube ਫੈਮਿਲੀ ਨੇ ਕਹਿਣਾ ਜੀ ਇਹ ਬਿਲਕੁਲ ਕਮਲੇ ਬੜੇ ਵੱਡੇ ਕਮਲੇ ਆ ਜੀ ਉਹ ਕਿਵੇਂ ਤੁਸੀਂ ਸਾਨੂੰ ਕਮਲਿਆਂ ਕਹਿਣਾ ਉਹ ਹੁਣੇ ਤੁਹਾਨੂੰ ਥੋੜੀ ਦੇਰ ਤੱਕ ਦੱਸਣੇ ਆ ਜੀ ਜਨਸ ਗੁੱਲੀ ਸੁੱਤੀ ਸੀ ਘਰ ਆਏ ਤੇ ਜਾਗ ਗਏ ਘਰ ਆ ਕੇ ਪੁੱਤ ਸੁੱਤੇ ਰਹਿਣਾ ਸੀ ਤੇ ਜਾਗ ਗਏ ਦਰਵਾਜ਼ਾ ਖੜਕਾਇਆ ਨਾ ਤਾਂ ਲੋ ਜੀ ਬੁਖਾਰ ਸ਼ੁਖਾਰ ਇਹਦਾ ਜੀ ਚੈੱਕ ਕਰਵਾਇਆ ਸੀ ਤੇ ਉਹ ਜਿਹੜਾ ਹੈ ਨਾ 97 ਤੇ ਸੀ ਉਹ ਕਹ ਰਹੇ ਸੀ 99 ਤੋਂ ਸ਼ੁਰੂ ਹੁੰਦਾ 98 ਤੋਂ ਤੱਕ ਹੋ ਗਿਆ ਤਾਂ ਨਾਰਮਲ ਹੈ ਬੁਖਾਰ ਹੁੰਦਾ ਸ਼ੁਰੂ ਲੇਕਿਨ 97.7 ਸੀ ਬੁਖਾਰ ਨਹੀਂ ਸੀ ਸ਼ੁਕਰ ਅਲਹਮਦੁਲਿਲਾ ਕੱਲ ਵੀ ਇਦਾਂ ਹੀ ਸੀ ਤੇ ਲੇਕਿਨ ਰਾਤ ਨੂੰ ਫਿਰ ਹੋ ਗਿਆ ਸੀ ਬੁਖਾਰ ਤੇ ਉਹ ਕਹਿ ਰਹੇ ਨੇ ਜੀ ਦਵਾਈ ਨਹੀਂ ਨਾ ਅਗਰ ਪੀਂਦੀ ਫਿਰ ਇਹ ਇੰਜੈਕਸ਼ਨ ਸਵੇਰ ਸ਼ਾਮ ਡਾਕਟਰ ਲਿਖ ਕੇ ਦੇਗਾ ਪਰਸੋਂ ਆਣਾ ਡਾਕਟਰ ਨੇ ਤੇ ਫਿਰ ਇਨਸ਼ਾਅੱਲਾ ਤੇ ਆ ਤੁਸੀਂ ਕੀ ਕੀਤਾ ਹੋਇਆ ਲੈ ਉਤਲਾ ਟੁੱਟਦੀ ਬਣੀਆਂ ਤੇ ਉਤਲਾ ਟੁੱਟਦੀ ਬਣੀਆਂ ਜੀ ਹੈ ਸਾਰਾ ਸਾਡੇ ਘਰੋਂ ਨਿਕਲਣ ਦੀ ਦੇਰ ਹੈ ਮਾਂ ਘਰੋਂ ਨਿਕਲਣ ਦੀ ਬੋਲ ਮੈਂ ਰੱਖਣੀ ਤੇ ਤੁਸੀਂ ਮਾਸ਼ਾਅੱਲਾ ਪੂਰਾ ਜਹੇਜ਼ ਖੋਲ ਲਿਆ ਲੈ ਜੀ ਮਾਸ਼ਾਅੱਲਾ ਫਰੈਸ਼ ਵੀ ਹੋ ਗਏ ਤੇ ਨਾਲੇ ਜਿਹੜੀ ਨੀਂਦ ਉੱਤੇ ਮੈਂ ਬਰਤਨ ਟੰਗ ਦਿੱਤੇ ਮੈਂ ਕਿਹਾ ਪਹਿਲੇ ਟੰਗ ਕੇ ਵੇਖ ਲਈਏ ਭਾਂਡੇ ਕਿ ਸੋਹਣੇ ਵੀ ਲੱਗਦੇ ਕਿਦਾਂ ਵੀ ਜਾਂ ਇਹਨਾਂ ਨੂੰ ਥੋੜਾ ਛੋਟੀ ਕਰ ਲਈਏ ਫਿਰ ਉਸ ਹਿਸਾਬ ਨਾਲ ਹੁਣ ਤੁਸੀਂ ਦੱਸਣਾ ਕਿ ਭਾਂਡੇ ਸੋਹਣੇ ਲੱਗਣਦੇ ਆ ਤੇ ਟੰਗੇ ਨਾਲ ਖੜਖੜ ਵੀ ਕਰਾਂਗੇ ਭਾਂਡੇ ਤਾਂ ਸੋਹਣੇ ਲੱਗਣ ਡੇ ਪਹਿਲੇ ਇਹ ਦੇਖ ਕੇ ਤੇਰਾ ਹੱਥ ਪਹੁੰਚ ਜਾਊ ਲਾਣ ਲੱਗਿਆ ਕਿ ਛੋਟੀ ਕਰ ਲਈਏ ਹੋ ਜਾਊਗਾ ਗੁੱਡ ਹੋ ਗਿਆ ਇਹ ਅਸਲ ਵਿੱਚ ਥੋੜਾ ਜ਼ਮੀਨ ਤੇ ਵੀ ਤੇ ਲਾਣਾ ਜ਼ਮੀਨ ਇਹ ਤਾਂ ਜਾਣੀ ਹੈ ਨੀਵਾ ਹੋ ਜਾਊਗਾ ਬਸ ਹੋ ਜਾਣਾ ਅੱਛਾ ਹਾਂਜੀ ਵੈਸੇ ਇਹ ਸਹੀ ਹੈ ਉਹਦੇ ਨਾਲ ਸਿੱਧੀ ਦੀ ਸਿੱਧੀ ਹੈ ਨਾ ਭਾਂਡੇ ਹੁਣ ਲਾ ਇਹ ਭਾਂਡੇ ਵੈਸੇ ਇੰਨੇ ਬਰਦਾਸ਼ਤ ਕਰ ਜੇਗੀ ਇੰਨੇ ਭਾਂਡੇ ਹੁਣ ਉਹਦੇ ਤੇ ਟੰਗੀ ਹੈ ਨਾ ਇਹਦੇ ਤੇ ਇਹ ਡਿੱਗ ਜਾਣੀ ਹੈ ਉੱਤੇ ਟੰਗੇ ਨਹੀਂ ਜਾਂਦਾ ਇੰਨੇ ਥੋੜਾ ਜਿਹਾ ਥੋੜੇ ਚੱਲ ਇਹ ਲਾ ਕੇ ਰੱਖ ਲਾ ਇਹਨੂੰ ਇਨਸ਼ਾਅੱਲਾ ਤਾਲਾ ਨਾ ਰੰਗ ਸ਼ੰਗ ਕਰਾਂਗੇ ਤੇ ਫਿਰ ਲਾਣੇ ਆ ਹਾਂ ਮੈਂ ਪਹਿਲੇ ਸਪਰੇਅ ਕਰਕੇ ਫਿਰ ਰੰਗ ਕਰਾਂਗੇ ਚੱਲ ਉਤਾਰ ਲਓ ਬਰਤਨ ਮੈਂ ਬਰਤਨ ਲਾਵਾਂ ਨਹੀਂ ਬਾਹਰੋਂ ਕਿਸੇ ਨੂੰ ਬੁਲਾਣੇ ਉਹ ਕਹਿੰਦੇ ਬੀਬੀ ਆ ਜਾ ਬਰਤਨ ਲਾ ਜਿਹੜਾ ਨਾ ਲਵੇ ਮੈਨੂੰ ਦੱਸਦੀ ਮੈਂ ਲਾ ਦਿਆਂਗਾ ਨਹੀਂ ਲੱਤ ਤੇ ਸਾਰੇ ਹੀ ਹੋਗੇ ਐਡੀ ਕੋਈ ਗੱਲ ਨਹੀਂ ਅੱਛਾ ਅੰਮੀ ਦੀ ਦਵਾਈ ਲੈ ਆਂਦੀ ਹੈ ਜੀ ਅੰਮੀ ਲੇਟੇ ਪੈਣ ਬੁਖਾਰ ਹੈ ਤੇ ਉਹ ਹੁਣ ਦਵਾਈ ਦਿੰਨੇ ਆ ਅੰਮੀ ਨੂੰ ਲਓ ਜੀ ਮੈਂ ਤੁਹਾਨੂੰ ਜਿਹੜਾ ਕਿਹਾ ਸੀ ਕਿ ਜੀ ਤੁਸੀਂ ਵੀ ਕਹਿਣਾ ਕਿ YouTube ਫੈਮਿਲੀ ਕਿ ਇਹ ਵੀ ਕਮਲੇ ਹੀ ਨੇ ਜੰਨਤ ਗੁੱਲ ਦੇ ਅਸੀਂ ਜੀ ਸੂਟ ਫਿਰ ਚੇਂਜ ਕਰ ਲੈਣ ਉਹਦੀ ਰੀਜ਼ਨ ਹੈ ਛੋਟੀ ਸ਼ਰਟ ਜਿਹੜੀ ਡਬਲ ਸੀਗੀ ਪਰ ਜਿਹੜੀ ਨੀਚੇ ਵਾਲੀ ਸ਼ਰਟ ਸੀ ਉਹ ਪਹਿਨੀ ਨਹੀਂ ਆ ਰਹੀ ਸੀ ਸਹੀ ਤਰ੍ਹਾਂ ਛੋਟੀ ਸੀ ਸਿਰ ਦੇ ਵਿੱਚੋਂ ਯਾਨੀ ਕਿ ਨਹੀਂ ਸੀ ਸਿਰ ਨਹੀਂ ਸੀ ਲੰਘ ਰਿਹਾ ਉਹਦੇ ਵਿੱਚੋਂ ਅਸੀਂ ਥੋੜੀ ਕੋਸ਼ਿਸ਼ ਕੀਤੀ ਮੈਂ ਕਿਹਾ ਜ਼ਿਆਦਾ ਸਖਤੀ ਕਰਨ ਨਾਲ ਨਾ ਇੱਕ ਤਾਂ ਜੰਨਤ ਰੋਵੇਗੀ ਲੇਕਿਨ ਇਹ ਵੈਸੇ ਵੀ ਛੋਟੀ ਹੋ ਜਾਣੀ ਅਸੀਂ ਫਿਰ ਚੇਂਜ ਕਰਕੇ ਡਬਲ ਸ਼ਰਟ ਵਾਲਾ ਆਹ ਲੈ ਲਿਆ ਆ ਇੱਕ ਲਿਆ ਮੈਕਸੀ ਜਿਹੜੀ ਮੈਕਸੀ ਅਸੀਂ ਵਾਪਸ ਕੀਤੀ ਹੈ ਜੀ ਫਰਾਕ ਵਾਪਸ ਕਰਕੇ ਤੇ ਫਿਰ ਇਹ ਡਬਲ ਸ਼ਰਟ ਵਾਲਾ ਪਿੰਕ ਕਲਰ ਦੀ ਫਰਾਕ ਜਿਹੜੀ ਤੁਹਾਨੂੰ ਅਸੀਂ ਲਾਸਟ ਵਲੌਗ ਦਿਖਾਈ ਸੀ 5-6 ਦਿਨ ਪਹਿਲੇ ਹੈ ਹਾਂਜੀ ਉਹ ਹੋ ਗਈ ਛੋਟੀ ਉਹ ਛੋਟੀ ਉਦੋਂ ਪੂਰੀ ਸੀ ਹੁਣ ਉਹ ਛੋਟੀ ਹੋ ਗਈ ਹੈ ਫਿਰ ਆ ਸੂਟ ਲਿਆ ਜੀ ਇਹ ਹੈਗਾ ਨਰਮ ਮਤਲਬ ਕਿ ਘਰ ਦੇ ਵਿੱਚ ਆਮ ਵੀ ਸਰਦੀਆਂ ਨਾਲ ਤੇ ਬੰਦਾ ਪਹਿਨ ਲੈਂਦਾ ਇਸ ਵਜ੍ਹਾ ਤੋਂ ਮੈਂ ਕਿਹਾ ਸੀ ਕਿ ਤੁਸੀਂ ਸਾਨੂੰ ਕਹਿਣਾ ਬਣਾ ਕੇ ਵੀ ਬਣਾ ਵੀ ਇਹ ਕਮਲੇ ਨੇ ਪੰਜਾਬੀ ਪਿੰਡ ਵਲੌਗਰ ਵਾਲੇ ਕਮਲੇ ਨੇ ਕਮਲੇ ਨੇ ਸੂਟ ਤਾਂ ਸੂਟ ਬਦਲੀ ਆ ਹਾਂ ਆਚੂ ਬਣਾ ਛੋੜ ਨਹੀਂ ਅੰਮੀ ਇਹ ਨਰਮ ਹੈਗਾ ਹੱਥ ਲਾ ਕੇ ਦਿਖਾ ਅੰਮੀ ਦੀ ਨਹੀਂ ਤੁਸੀਂ ਹੱਥ ਲਾਓ ਚੁਬਣਾ ਕਿੱਥੇ ਤੁਸੀਂ ਹੱਥ ਲਗਾ ਦੇਖੋ ਕਿੰਨਾ ਨਾ ਥੱਲੇ ਨੂੰ ਡੱਬਾ ਲੈ ਇਹ ਦੇਖੋ ਨਾ ਥੱਲੇ ਇਹ ਨਰਮ ਹੈ ਥੱਲੇ ਇਹ ਵੀ ਨਰਮ ਹੈ ਦੇਖੋ ਮੁਲਾਇਮ ਹੈ ਇਹ ਦੂਸਰਾ ਕੱਪੜਾ ਨਾਲੇ ਕੱਪੜਾ ਦੂਸਰਾ ਵਾ ਨਾ ਜਰਸੀ ਨਹੀਂ ਇਸ ਤਰ੍ਹਾਂ ਦਾ ਕੱਪੜਾ ਆ ਟੈਡੀ ਬੇਅਰ ਵੀ ਬੜਾ ਪਿਆਰਾ ਲੱਗਾ ਥੋੜੀ ਜਿਹੀ ਤੁਰਨ ਵਾਲੀ ਹੁੰਦੀ ਨਾ ਫਿਰ ਇਹ ਸੋਹਣਾ ਲੱਗਣਾ ਸੀ ਹਨਾ ਟੈਡੀ ਬੇਅਰ ਨਹੀਂ ਤੇ ਵੈਸੇ ਉਹਦੇ ਪਾ ਦਾਂਗੇ ਜ਼ਬਰਦਸਤ ਸੂਟ ਆ ਗਿਆ ਜੰਨਤ ਕੋਲ ਦਾ ਖੇਡਦੀ ਰਹੂਗੀ ਨਾਲ ਹਾਂ ਖਿਲੌਣਾ ਵੀ ਆ ਗਿਆ ਤੇ ਸੂਟ ਵੀ ਆ ਗਿਆ ਦੋਵੇਂ ਕੰਮ ਹੋ ਗਏ ਤੇ ਇਸ ਦੇ ਨਾਲ ਜੀ ਅੱਜ ਦਾ ਵਲੌਗ ਦੇ ਇੱਥੇ ਐਂਡ ਕਰਦੇ ਹਾਂ ਉਮੀਦ ਕਰਦੀ ਮੇਰੇ ਭੈਣ ਭਾਈਆਂ ਨੂੰ ਸਾਡਾ ਅੱਜ ਦਾ ਵਲੌਗ ਪਸੰਦ ਆਏਗਾ ਤੇ ਸਾਡੇ ਚੈਨਲ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਔਰ ਆਪਣੀ ਫੈਮ ਜ਼ਰੂਰ ਸ਼ੇਅਰ ਕਰੋ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ ਆਬਾਦ ਰੱਖੇ ਆਪਣਾ ਔਰ ਆਪਣੀ ਫੈਮ ਦਾ ਬਹੁਤ ਜ਼ਿਆਦਾ ਖਿਆਲ ਰੱਖਿਓ ਅੱਲਾਹ ਹਾਫਿਜ਼ ਅੱਲਾਹ ਨਿਗਹਿਬਾਨ
ਵਲੌਗ ਐਂਡ ਕਰਨ ਤੋਂ ਪਹਿਲੇ ਗੱਲ ਕਰ ਲਈਏ ਕਿ ਜੀ ਕੁਛ ਦਿਨਾਂ ਤੋਂ ਸਾਨੂੰ ਜੀ ਥੋੜੀ ਟੈਨਸ਼ਨ ਬਣੀ ਸੀ ਜੰਨਤ ਗੁੱਲ ਦੀ ਤੇ ਅੰਮੀ ਦੀ, ਜਿਹੜੀ ਵਜ੍ਹਾ ਤੋਂ ਵਲੌਗ ਸਾਡਾ ਥੋੜਾ ਜਿਹਾ ਅੱਗੇ ਪਿੱਛੇ ਜਾਂ ਸਹੀ ਟਾਈਮਿੰਗ ਨਾਲ ਨਹੀਂ ਆ ਰਿਹਾ। ਉਹ ਤੁਸੀਂ ਸਾਨੂੰ ਸਪੋਰਟ ਕਰਨੀ ਹੈ, ਰਿਕੁਐਸਟ ਹੈ ਤੁਹਾਡੇ ਅੱਗੇ, ਸਪੋਰਟ ਸਾਨੂੰ ਕਰਿਆ ਜੇ। ਤੇ ਜੰਨਤ ਗੁੱਲ ਦੀ ਮਾਸ਼ਾਅੱਲਾ ਜੀ ਤਬੀਅਤ ਬਿਹਤਰ ਹੈ ਹੁਣ, ਤੇ ਅੰਮੀ ਨੂੰ ਹਲਕਾ ਫੁਲਕਾ ਹੁਣ ਬੁਖਾਰ ਹੋਇਆ, ਤੇ ਇਹ ਅੰਮੀ ਉਹਨਾਂ ਦੀ ਵੀ ਦਵਾਈ ਲੈ ਕੇ ਆਂਦੀ ਹੈ ਜਿਹੜੀ ਡਾਕਟਰ ਨੇ ਸਾਨੂੰ ਕਿਹਾ ਸੀ, ਕਿਉਂਕਿ ਡਾਕਟਰ ਨੂੰ ਇੱਥੇ ਲੈ ਕੇ ਆਇਆ ਸੀ ਤਾਂ ਮੈਨੂੰ ਚੈੱਕ ਕਰਵਾਇਆ ਸੀ। ਇੱਕ ਸਿਸਟਰ ਨੇ ਕਮੈਂਟ ਵੀ ਕੀਤਾ ਸੀ ਕਿ ਬਾਈ ਤੁਸੀਂ ਅੰਮੀ ਨੂੰ ਡਾਕਟਰ ਕੋਲ ਕਿਉਂ ਨਹੀਂ ਲੈ ਕੇ ਜਾਂਦੇ ਜੀ। ਅੰਮੀ ਡਾਕਟਰ ਕੋਲ ਜਾ ਨਹੀਂ ਸਕਦੇ, ਇਸ ਵਾਸਤੇ ਡਾਕਟਰ ਨੂੰ ਅਸੀਂ ਘਰ ਲੈ ਕੇ ਆਉਂਦੇ ਹਾਂ, ਇੱਦਾਂ ਹੀ ਹੈ। ਤੇ ਇਨਸ਼ਾਅੱਲਾ ਤਾਲਾ ਤੁਸੀਂ ਸਾਨੂੰ ਸਪੋਰਟ ਕਰਨੀ ਹੈ। इंशाल्लाह ज़रूर। 1-2 ਦਿਨਾਂ ਤੋਂ ਤੁਹਾਨੂੰ ਵਲੌਗ ਇਨਸ਼ਾਅੱਲਾ ਰੂਟੀਨ ਨਾਲ ਅੱਛਾ ਔਰ ਜ਼ਿਆਦਾ ਇੰਟਰਸਟਿੰਗ ਮਿਲਣਾ ਸ਼ੁਰੂ ਹੋ ਜਾਏਗਾ। ਇਹਦੇ ਨਾਲ ਹੀ ਸਾਨੂੰ ਜੋ ਇਜਾਜ਼ਤ ਪੰਜਾਬੀ ਪਿੰਡ ਵਲੌਗਰ ਨੂੰ। ਅੱਲਾ ਹਾਫਿਜ਼, ਆਪਣਾ ਬਹੁਤ ਸਾਰਾ ਖਿਆਲ ਰੱਖੇ ਜੀ। दुआओं से याद रखिए।